ਸਾਜੀ ਵੈਸੇ ਕਹਿੰਦਾ ਕਰੈਕਟਰ ਹੁੰਦੇ ਆ। ਅੱਛਾ ਇੱਕ ਕਰੈਕਟਰ ਹੁੰਦੇ ਆ ਉਹਨਾਂ ਦੀ ਆਦਤ ਹੁੰਦੀ ਹੈ ਉਹ ਬੋਤਲਾਂ ਖੋਲ੍ਹਦੇ ਨੱਕ ਨਾਲ ਗੱਲ ਕਰਦੇ ਜਿਵੇਂ ਹੁਣ ਤੇ ਮਤਲਬ ਕੋਈ ਗੱਲ ਤੈਨੂੰ ਮੈਂ ਬਹਿਸ ਕਰ ਰਿਹਾ ਤੂੰ ਮੈਨੂੰ ਕਹਿ ਵੀ ਭਾਵੇਂ ਤੁਸੀਂ ਕਿਰਾਇਆ ਨਹੀਂ ਦੇ ਕੇ ਆਏ ਮਕਾਨ ਮੇਰੇ ਦਾ ਚੱਲ ਬਹਿਸ ਕਰ। ਭਾਜੀ ਕਿੰਨੇ ਦਿਨ ਹੋ ਗਏ ਦੇਖ ਲਓ ਤੁਸੀਂ ਮੇਰੇ ਮਕਾਨ ਦਾ ਕਿਰਾਇਆ ਨਹੀਂ ਦੇ ਕੇ ਆਏ। ਸਵੇਰੇ ਮੈਂ ਬਾਹਰ ਗਿਆ ਯਾਰ ਸਵੇਰੇ ਜਾ ਕੇ ਮੈਂ ਤੇਰਾ ਦਰਵਾਜ਼ਾ ਖੜਕਾਇਆ ਅੱਗੋਂ ਤੇਰਾ ਮੁੰਡਾ ਬਾਹਰ ਆਇਆ ਜਦੋਂ ਤੁਸੀਂ ਉਹਨੇ ਮੈਂ ਪੁੱਛਿਆ ਕਿ ਤੇਰੇ ਅੱਬੂ ਕਿੱਥੇ ਹੈ ਉਹਨੇ ਕਿਹਾ ਜੀ ਐ ਨੂੰ ਗਏ ਆ। ਮੈਂ ਕਿਹਾ ਜਦੋਂ ਹੁਣ ਮੇਰਾ ਦੱਸ ਦੀ ਉਹਨਾਂ ਨੂੰ ਕਿਰਾਇਆ ਮੈਂ ਉਹਨਾਂ ਨੂੰ ਕੀ ਫੜਾਉਂਦਾ ਹੁਣ ਬੱਚੇ ਦਾ ਕਿਰਾਇਆ ਫੜਾ ਦਿੰਦਾ। ਅੱਛਾ ਭਾਵੇਂ ਇਦਾਂ ਦੇ ਬੰਦੇ ਵੀ ਹੁੰਦੇ ਆ ਪਾਨ ਖਾਣ ਵਾਲੇ ਨਾ। ਇੱਕ ਮੁੰਡਾ ਮੇਰਾ ਦੋਸਤ ਹੈਗਾ ਜਣਾ ਦੇ ਉਹਨੂੰ ਗੱਲ ਕਰਦੇ ਨਾ ਹੋਰ ਸੁਣਾਓ ਕਿੱਦਾਂ ਸੁਣਾਓ ਤਬੀਅਤ ਤੁਹਾਡੀ ਨਾ ਉਹ ਕੱਢਦੇ ਗਲੇ ਜੋ ਪਾਨ ਖਾ ਅਕਸਰ ਕਿੱਦਾਂ ਕਿੱਥੇ ਰਿਹਾ ਯਾਰ ਤੂੰ ਯਾਰ ਮਿਲਿਆ ਨਹੀਂ ਬਾਬਾ ਦੇ। ਅੱਛਾ ਯਾਰ ਬੜੇ ਬੜੇ ਨਾਜ਼ਰੀਨ ਕਰੈਕਟਰ ਹੁੰਦੇ ਨੇ ਮਹੱਲਿਆਂ 'ਚ। ਸਾਡੇ ਖੈਰ ਪਾਕਿਸਤਾਨ 'ਚ ਆਮ ਮਹੱਲਿਆਂ ਦੇ ਵਿੱਚ ਸਬਜ਼ੀ ਵਾਲੇ ਚੀਜ਼ਾਂ ਸਾਡੇ ਮਹੱਲੇ ਇੱਕ ਸਬਜ਼ੀ ਵਾਲਾ ਹੁੰਦਾ ਸੀ ਉਹਦੀ ਅੱਜ ਤੱਕ ਕਿਸੇ ਨੂੰ ਆਖਰੀ 3 ਲਫ਼ਜ਼ਾਂ ਦੀ ਸਮਝ ਨਹੀਂ ਲੱਗੀ ਵੀ ਉਹ ਕੀ ਕਹਿੰਦਾ। ਉਹਨੇ ਕਹਿਣਾ ਆਲੂ ਲੈ ਟੀਂਡੇ ਲੈ ਕਰੇ ਹੋ ਬਜੇ ਸਰਗਮ ਕਰ ਦਿੰਦਾ ਨਹੀਂ ਨਹੀਂ ਉਹ ਪਤਾ ਕੀ ਪਹਿਲੇ ਸਰ ਆਲੂ ਲੈ ਟੀਂਡੇ ਲੈ ਪਿਆਜ਼ ਲੈ ਧਨੀਆ ਲੈ ਫਿਰ ਫਿਕ ਗਏ ਇਹ ਉਹਦੀ ਐਨੀ ਬੱਲੀ ਇਹਦੀ ਅੱਜ ਤੱਕ ਨਹੀਂ ਕਿਸੇ ਨੂੰ ਸਮਝ ਆਈ ਵੀ ਕੀ ਆ ਇਹ ਸਬਜ਼ੀ ਦੀ ਕਿਹੜੀ ਆਈਟਮ ਇੱਕਦਮ ਪੈਂਦਾ ਸੀ। ਇਦਾਂ ਦਾ ਇੱਕ ਕਰੈਕਟਰ ਜੈਨੂਇਨ ਇੱਕ ਮੁਕੇਸ਼ ਟੈਪ ਆਉਂਦਾ ਹੁੰਦਾ ਸੀ। ਮੁਕੇਸ਼ ਦੀ ਆਦਤ ਨਾ ਉਹਦਾ ਮੁਕੇਸ਼ ਸਾਹਿਬ ਦੇ ਗਾਣੇ ਜਿਹੜੇ ਨਾ ਉਹਨਾਂ ਦਾ ਇੱਕ ਸਟਾਈਲ ਆ ਜਿਵੇਂ ਦਾ 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 ਇੰਜ ਕਰਕੇ ਨਾ ਥੱਲੇ ਉਹਨਾਂ ਨੇ ਕਹਿਣਾ ਸੀ ਮੰਗਣ ਵਾਲਾ ਐ ਨਹੀਂ ਆ ਸੂੜਾ ਟੁਕੜਾ ਲੈਣ ਦਾ ਵੀ ਖਾਲੀ ਬੋਤਲਾਂ ਤੋਂ ਨੇ ਖਾਲੀ ਬੋਤਲਾਂ ਰੱਦੀ ਲੋਇਆ ਪੁਰਾਣਾ ਵੇਚ ਇਦਾਂ ਕਿਤੇ ਆਹੋ ਪਰ ਸਾਡੇ ਵੀ ਮਹੱਲੇ ਆਉਂਦਾ ਸੀ ਇੱਕ ਬੰਦਾ ਉਹਨੇ ਆਵਾਜ਼ ਲਾਉਣੀ ਮਿੱਠੇ ਆਵਾਜ਼ ਇਦਾਂ ਲਾਉਣੀ ਜਿਵੇਂ ਅੰਦਰ ਅਗਲੇ ਬੰਦੇ ਦੇ ਦਿਲ ਨੂੰ ਕੁਛ ਅੱਲਾ ਗੋਬਿੰਦਾ ਮਟਲਾ ਟਮਾਟਰ ਟਿੰਡਰ ਉਹਨੇ ਕਿ ਦਿਲ ਕਰੇ ਥੱਲੇ ਜੁੱਤੀ ਬੜੇ ਅੱਲਾ ਲੈ ਤਰ ਮੈਂ ਕਹਿੰਦਾ ਅੱਲਾ ਅੱਲਾ ਟਿੰਡਲਾ ਤੇਰੀ ਭੈਣ ਦੀ ਲਾਟੀ ਨੇ ਟਿੰਡਲਾ ਆਹ ਯਾਰ ਦਾ ਬੰਦੇ ਦੇ ਘਰ ਚੰਗਾ ਭਲਾ ਕੀਮਾ ਵੀ ਪੱਕਾ ਫੇਕਦਾ ਦੇ ਦੋ ਇਹ ਅੱਧਾ ਕਿਲੋ ਦੇ ਜਿਹੜਾ ਸਾਡੇ ਮਹੱਲੇ ਜੈਨੂਇਨ ਕਰੈਕਟਰ ਹੁੰਦਾ ਸੀ ਨਾ ਸਿਆਣਾ ਸੀ ਉਹਦੀ ਮੁੱਛਾਂ ਪਾਇਆ ਔਰ ਧੋਤੀ ਤੇ ਖੁੱਸਾ ਉਹਨੇ ਪਾਇਆ ਹੁੰਦਾ ਸੀ ਸੂਟ ਸੋਹਣਾ ਪਾਇਆ ਉਹਨੇ ਔਰ ਤਰੀਦਾ ਨਾਲ ਸੂਟ ਨਹੀਂ ਚੱਲਦਾ ਉਹ ਪਾਇਆ ਹੁੰਦਾ ਤੇ ਲੰਮੀਆਂ ਲੰਮੀਆਂ ਮੁੱਛਾਂ ਤੇ ਉਹਨਾਂ ਨੇ ਆਪੇ ਆਵਾਜ਼ ਲਾਉਣੀ ਵੱਡੀ ਆਵਾਜ਼ ਲੱਗੇ ਇਹ ਆਲੂ ਪਿਆਜ਼ ਇਹ ਕੀ ਅਦਰਕ ਲਾਓ ਅਸੀਂ ਦੇਖ ਕੇ ਹੱਸਣਾ। ਅਜ਼ੀਜ਼ ਮੀਆਂ ਸਾਹਿਬ ਦਾ ਸਟਾਈਲ ਸੀ ਕੁਆਲ ਜਿਹੜੇ ਸੀ मैं शराबी फसले गुल है शराब पी लीजिए अभी आपने भी कहा था बिना झिझक कह दीजिए मैं शराबी आगे पेश करता हूँ। ਸਾਡੇ ਨਾ ਭਾਈ ਨੂੰ ਤੇ ਮੋਚੀ ਆ ਮਕੂਆਂ ਨੇ ਉਹ ਆਦਤ ਆ ਨਾ ਉਹਨੂੰ ਲੱਗਦਾ ਮੇਰੇ ਮੂੰਹ 'ਚ ਕੁਝ ਹੈ ਵਾ। ਉਹਨੂੰ ਮੈਂ ਹੁਣ ਜੁੱਤੀ ਦੇਣੀ ਆ ਮੈਂ ਕਿਹਾ ਚਾਚਾ ਕਿੰਨੀ ਦੇਰ ਬਾਅਦ ਆਮ ਕਹਿੰਦਾ 10 ਮਿੰਟਾਂ ਬਾਅਦ ਮੈਂ ਕਿਹਾ ਸਹੀ ਤਰ੍ਹਾਂ ਕਰ ਦੂੰਗਾ ਨਾ ਕਹਿੰਦਾ ਕਿਹਾ ਦਿਆ ਤੈਨੂੰ ਅੱਜ ਸਾਡੇ ਮਹੱਲੇ ਦਾ ਭਾਈ ਨੇ ਆਉਂਦੀ ਸੀ ਚੂੜੀਆਂ ਵੇਚਣ ਵਾਲੀ ਤੇ ਉਹਦਾ ਵੀ ਨਾ ਹਿਸਾਬ ਕਿਤਾਬ ਇਦਾਂ ਦਾ ਸੀ ਤੇ ਮੂੰਹ ਬਣਾ ਕੇ ਚੂੜੀਆਂ ਚੜਾ ਲੱਕੜੀਆਂ ਹਾਏ ਯਾਰ ਇਹ ਤਾਂ ਬੜੇ ਬੜੇ ਲੱਦੀ ਕਿਸੇ ਮਤਲਬ ਤੁਸੀਂ ਅਗਰ ਗੌਰ ਕਰੋ ਨਾ ਤਾਂ ਬੜੇ ਬੜੇ ਤੁਹਾਨੂੰ ਵੀ ਯਾਦ ਹੁੰਦੇ ਨਾ ਤੁਹਾਡੇ ਮਹੱਲਿਆਂ ਦੇ ਤੁਹਾਨੂੰ ਵੀ ਜਿਹੜੇ ਯਾਦ ਆਵੇ ਨਾ ਕਮੈਂਟਸ ਦੱਸੇ ਕਿ ਸਾਡੇ ਮਹੱਲੇ ਵੀ ਇਦਾਂ ਦੇ ਹੈਗੇ ਸੀ। ਓ ਯਾਰ ਇੱਕ ਯਾਦ ਆਇਆ ਭਾਈ ਇੱਕ ਸਿੰਗਰ ਸੀ ਸਾਡੇ ਮਹੱਲੇ ਨਾ ਉਹ ਬੜਾ ਉਹਨੂੰ ਕਿਤੇ ਕੋਈ ਬੁਲਾਉਣਾ ਨਾ ਤੇ ਬੋਲਣਾ ਭਾਈ ਨੂੰ ਇਦਾਂ ਕੀ ਹਾਲ ਆ ਭਾਈ ਹੋਰ ਸੁਣਾ ਉਹਨੂੰ ਕਹਿਣਾ ਨਾ ਯਾਰ ਚੀਕੇ ਕੋਈ ਗਾਣਾ ਹੀ ਸੁਣਾ ਦੇ ਹਮ ਤੁਮ ਹੋਂਗੇ ਬਾਦਲ ਹੋ ਇਹ ਚੀਜ਼ ਸਿੱਖਿਆ ਤੂੰ ਕਿਤੋਂ? ਨਹੀਂ ਸਿੱਖਿਆ ਨਹੀਂ ਨਾਲ ਟਿਊਨ ਬਦਲ ਗਈ ਯਾਰ ਇੱਕ ਨਾ ਸਾਡੇ ਆ ਗਏ ਮਹੱਲੇ ਭਾਈ ਨਾ ਉਹਨੇ ਬਰਫਖਾਨੇ ਦੇ ਕੋਲੋਂ ਪੁੱਛਿਆ ਉਹਨੇ ਕਿਹਾ ਇੱਥੇ ਅਸ਼ਰਫ ਇੱਕ ਰਗੜਾਈ ਵਾਲਾ ਪਤਾ ਤੁਹਾਨੂੰ ਉਹ ਅੱਗੋਂ ਥੱਥਾ ਉਹਨੂੰ ਮਿਲ ਗਿਆ ਤੇ ਉਹਨੇ ਕਹਿੰਦਾ ਕਿਹੜਾ ਅਸ਼ਰਫ ਮੈਂ ਕਿਹਾ ਜੀ ਉਹ ਰਗੜਾਈ ਦਾ ਕੰਮ ਕਰਦਾ ਸੱਜੇ ਹੱਥ ਜਾ ਤੂੰ ਪਾਨ ਸ਼ਾਪ ਤੋਂ ਪੁੱਛ ਲਈ ਉਹ ਪਾਨ ਸ਼ਾਪ ਤੇ ਚਲਾ ਗਿਆ ਹੁਣ ਤੇ ਪਾਨ ਸ਼ਾਪ ਤੇ ਵੀ ਨਾ ਮਿਲਿਆ ਇੱਕ ਬੰਦਾ ਉਹਨੇ ਕਿਹਾ ਸਲਾਮ ਅਲੈਕੁਮ ਭਾਜੀ ਇੱਥੇ ਅਸ਼ਰਫ ਰਗੜਾਈ ਵਾਲਾ ਉਹਨੇ ਕਿਹਾ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਅੱਛਾ ਕਈ ਇਦਾਂ ਦੇ ਮੇਰਾ ਇੱਕ ਕਜ਼ਨ ਆ ਤੇ ਉਹ ਅੜਦਾ ਵਾ ਲੇਕਿਨ ਉਹ ਨਾ ਧੋਖਾ ਦੇ ਕੇ ਅੜਦਾ ਜਿਹਨੇ ਅਗਲੇ ਨੂੰ ਮਤਲਬ ਉਹਨੇ ਕਹਿਣਾ ਨਾ ਕਿ ਤੂੰ ਪੁੱਛਿਆ ਨਾ ਕਿ ਹਾਂ ਸਾਰੇ ਸੌਂ ਗਏ ਸਾਰੇ ਉਹਨੇ ਕਹਿਣਾ ਸਾਰੇ ਸੌਂ ਗਏ ਤੇ ਉਹਨੂੰ ਅੜਨਾ ਉਹਨੇ ਕਿੱਥੇ ਆ
ਸੀਨ ਤੇ ਅੱਗੋਂ ਵੇਖੀ ਉਹਨੇ ਕੀ ਕਹਿਣਾ, ਤੈਨੂੰ ਇੰਜ ਲੱਗੇਗਾ ਇਹ ਸਾਰੇ ਕਹਿਣ ਲੱਗਾ ਜਾਂ ਸਭ ਜਾਂ ਸੀਨ ਨਾਲ ਕੋਈ ਲਫ਼ਜ਼ ਕਹਿਣ ਲੱਗਾ ਤੇ ਕਰੇਗਾ ਕੀ? ਉਹ ਤੋਂ ਪੁੱਛੇ ਸੌਂ ਗਏ ਸਾਰੇ? ਹਾਂਜੀ ਸੌਂ ਗਏ ਸਾਰੇ। ਤੇ ਪਤਾ ਨਹੀਂ ਉਹਨੇ ਸੀਨ ਏਦਾਂ ਲੈ ਕੇ ਆਉਣੀ ਕਿ ਤੈਨੂੰ ਇੰਜ ਕਹਿਣਾ ਨਹੀਂ ਜਾਂ ਸਭ ਕਹਿਣ ਲੱਗਾ ਜਾਂ ਸਾਰੇ ਕਹਿਣ ਲੱਗਾ ਜਾਂ ਸੀਨ ਵਾਲਾ ਕੋਈ ਲਫ਼ਜ਼ ਅੱਗੋਂ ਨੇ ਛੋਟੀ ਜਿਹੀ ਵਾਲਾ ਲਫ਼ਜ਼ ਕਹਿ ਦੇਣਾ ਹੋਵੇ। ਮਤਲਬ ਕਿ ਯਾਰ ਤੈਨੂੰ ਹੁਣ ਉਹਨੇ ਕਹਿਣਾ ਨਾ ਯਾਰ ਕਿੱਥੇ ਸੀ ਤੂੰ? ਸਾਡੇ ਮੱਲੇ ਹਾਜੀ ਸ਼ਫਕਤ ਆ। ਅੱਗੋਂ ਉਹ ਹਰ ਵਾਰ repeat ਤੇਰੇ ਸਿਰ 'ਚ ਆ ਕੇ ਤੇ ਪੁੱਛਣ ਲੱਗਾ ਕਿ ਤੈਨੂੰ ਕੀ ਤਕਲੀਫ ਆ ਜਾਂ ਤੈਨੂੰ ਕੀ ਆ ਜਾਂ ਤੂੰ ਏਦਾਂ ਦੀ ਕੋਈ ਗੱਲ ਕਿ ਕੀ ਕਰਨੇ ਆ ਤੂੰ? ਅਭੀ ਤੋਰ ਦਾ ਲਫ਼ਜ਼ ਕਿਹੜਾ ਐਂਡ ਕਿਹੜਾ ਤੇ ਅੱਗੋਂ ਨੇ ਹੋਰ ਹੀ ਲਫ਼ਜ਼ ਕਹਿ ਦੇਣਾ। ਭਾਈ ਨੇ ਇਦਾਂ ਦੀ ਗੱਲ ਆ ਸਾਡੇ ਉੱਥੇ ਨਾ ਹੁਣ ਇੱਕ ਚੰਗਾ ਮੌਲ ਵੀ ਟੈਬ ਆ ਭਾਈ, ਤੇ ਹੁਣ ਨਾ ਇੱਕ ਬੰਦੇ ਦੀ ਚੋਰੀ ਹੋਈ ਆ ਤੇ ਉਹ ਪਰੇਸ਼ਾਨ ਖੜਾ ਵਾ ਤੇ ਆਇਆ ਵਾ ਪੁੱਛਦਾ ਪਛਾਂਦਾ, ਕਹਿੰਦਾ ਮੈਂ ਸੁਣਿਆ ਤੇ ਚੋਰੀ ਹੋਈ। ਕਹਿੰਦਾ ਹਾਂਜੀ ਚੋਰੀ ਹੋਈ। ਕਹਿੰਦਾ ਚਲੋ ਮਾਸ਼ਾਅੱਲਾ ਹੋ ਗਈ। ਉਹਦਾ ਮਾਸ਼ਾਅੱਲਾ ਹੋਣਾ ਨਹੀਂ ਹੋ ਗਈ। ਆਹੋ, ਸਾਡਾ ਇੱਕ ਚਾਚਾ ਵਾ ਭਾਵੇਂ ਨਾ, ਉਹ ਆਪਣੇ ਬੱਚਿਆਂ ਨੂੰ ਬੋਲਦਾ ਇਸ ਤਰ੍ਹਾਂ ਕਿ ਬੱਚੇ ਕੀ ਬਾਹਰਲੇ ਘਬਰਾ ਜਾਂਦੇ। ਕੀ ਹਾਲ ਹੈ? ਕਿਹਦੀ ਜੇ ਜਾ ਮੈਂ ਬਾਹਰ ਖਲੋਤਾ ਬੰਦੇ ਨੂੰ ਕੋਲ ਰੋਕ ਲੈ ਤੇ ਮੈਂ ਕਿਉਂ? ਉਹ ਬੰਦੇ ਨੂੰ ਇੰਜ ਡਰਾ ਕੇ ਗੱਲ ਕਰਦਾ ਕਿ ਬੰਦਾ ਦੌੜ ਅੱਛਾ ਬੜੇ ਕਰੈਕਟਰ। ਮੇਰਾ ਨਾ ਇੱਕ ਰਿਸ਼ਤੇਦਾਰ ਸੀ, ਉਹਦਾ ਨਾ ਫਿਲਮ ਵੇਖਣੀ ਨਾ ਉਦੋਂ ਅੱਜ ਤੋਂ 10 15 20 ਸਾਲ ਪਹਿਲੇ ਅਜ਼ਾਬ ਹੁੰਦਾ ਸੀ। ਪਾਨ ਉਹਨਾਂ ਨੇ ਮੂੰਹ 'ਚ ਪਾਇਆ ਹੋਣਾ ਤੇ ਥੁੱਕ ਦਾ ਲੱਗੇ ਰੱਖਿਆ ਤੇ 5-6 ਬੰਦੇ ਬੈਠੇ ਫਿਲਮ ਮੇਰੇ ਇੰਡੀਆ ਦੀ VCR ਤੇ। ਉਹ ਇਹ ਸਮਝਦੇ ਹੁੰਦੇ ਸੀ ਕਿ ਇਹ ਜੋ ਫਿਲਮ 'ਚ ਹੋ ਰਿਹਾ ਨਾ ਇਹ ਜੈਨੂਇਨ ਹੋ ਰਿਹਾ ਵਾ, ਇਹ ਕੋਈ ਫੇਕ ਨਹੀਂ ਆ। ਉਹਨਾਂ ਦੇ ਉਹ ਇੰਨਾ ਇਨਵੋਲਵ ਹੋ ਜਾਂਦੇ ਸੀ ਫਿਲਮ 'ਚ। ਤੇ ਹੁਣ ਤੁਸੀਂ ਨਾਲ ਬੈਠੇ ਆ ਤੇ ਉਹਨਾਂ ਨੇ ਹਰ ਗੱਲ ਤੇ ਯਾਨੀ ਹੀਰੋ ਤੇ ਉਹਨੂੰ ਤਰਸ ਆ ਰਿਹਾ, ਹੀਰੋ ਦੀ ਮਾਂ ਤੇ ਹੀਰੋ ਦੀਆਂ ਭੈਣਾਂ ਤੇ ਫਿਲਮ ਤੇ ਗੁੱਸਾ ਚੜ ਰਿਹਾ ਤੇ ਉਹਨਾਂ ਨੇ ਇਜ਼ਹਾਰ ਵੀ ਕਰਨਾ ਕਿ ਮੈਂ ਹੀਰੋ ਦੇ ਨਾਲ ਆ। ਤੇ ਯਾਨੀ ਉਹ ਜਜ਼ਬਾਤੀ ਹੋ ਜਾਂਦੇ ਸੀ ਫਿਲਮ 'ਚ। ਇਹ ਨਹੀਂ ਵੀ ਫਿਲਮ ਆ ਸਟੋਰੀ ਅੱਛੀ ਸੀ ਯਾਰ ਵੀ ਸਾਰੇ ਐਕਟਰ ਹੋ ਅਗਲੀ ਫਿਲਮ 'ਚ ਦਿਲ ਕਰੇ ਮਸ਼ੂਕ ਬਣੀ, ਅਗਲੀ ਫਿਲਮ 'ਚ ਉਹੀ ਭੈਣ ਬਣੀ। ਨਹੀਂ, ਉਹ ਇੱਕ ਫਿਲਮ ਜਿਹੜੀ ਵੇਖਦੀ ਉਹ 'ਚ ਤੇ ਪਾਣ ਪਾਇਆ ਹੁਣ ਤੇ ਹੁਣ ਮਤਲਬ ਨਾ ਉਹ ਹੀਰੋ ਦੀ ਮਤਲਬ ਮਾਂ ਨੂੰ ਮਾਰਤਾ ਵਿਲਨ ਨੇ, ਗੋਲੀਆਂ ਮਾਰ ਕੇ ਮਾਰਤਾ। ਤੇ ਹੁਣ ਉਹ ਉਹਨਾਂ ਨੇ ਅਥਰੂ ਵੀ ਆ ਗਏ ਅੱਖਾਂ 'ਚ ਹਲਕਾ ਕਿਤੇ ਇਹ ਪਾਣ ਕਾਰਨ ਨਾਲ। ਲੜਾਈ ਆਪਣੀ ਜਗ੍ਹਾ ਤੇ, ਮਾਂ ਨੂੰ ਨਹੀਂ ਸੀ ਮਾਰਨਾ ਚਾਹੀਦਾ। ਤੈਨੂੰ ਕਾਹਦੀ ਟੈਨਸ਼ਨ? ਤੂੰ ਇੰਜ ਪਹਿਲਾਂ ਤਾਂ ਸੀ ਤੇ ਜਦੋਂ ਉਹਨੇ ਕਹਿਣਾ ਹੂੰ ਸਾਰਿਆਂ ਦਾ ਧਿਆਨ ਇੱਧਰ ਹੋਣਾ ਤੇ ਬਣਿਆ ਵਿਲਨ ਨਾਲ ਇਹਦਾ ਵੈਰ ਪਾਇਆ। ਮਤਲਬ ਉਹਦਾ ਨਾਂ ਦਿਲ ਕਰੇ ਪਾਕਿਸਤਾਨੀ ਫਿਲਮ 'ਚ ਸ਼ਫਕਤ ਆ ਨਾ, ਤੇ ਸ਼ਫਕਤ ਨਾਮ ਦੇ ਬੰਦਿਆਂ ਨੂੰ ਨਹੀਂ ਬੁਲਾ ਰਿਹਾ ਮਹੱਲੇ 'ਚ ਉਸ ਫਿਲਮ ਤੋਂ ਬਾਅਦ। ਯਾਨੀ ਇੰਨਾ ਅਸਰ ਲਿਆ, ਸਾਰਿਆਂ ਨੂੰ ਵਿਲਨ ਸਮਝੀ ਜਾ ਰਿਹਾ। ਦੁਕਾਨ ਤੇ ਬੈਠਾ ਸ਼ਫਕਤ ਹੁਣੇ ਫਿਲਮ ਵੇਖ ਕੇ ਹਟਿਆ ਨਾ ਤੇ ਨਾ ਸ਼ਫਕਤ ਆ, ਉਹਨੇ ਕਿਹਾ ਓਏ ਚੌਰੀ ਸ਼ਫਕਤ। ਤੇ ਹੁਣ ਉਹ ਮਤਲਬ ਬਦਮਾਸ਼ ਉਸ ਫਿਲਮ 'ਚ ਤੇ ਵੇਖ ਕੇ ਹਟਿਆ ਤੇ ਉਹਨਾਂ ਅੱਗੋਂ ਕੋਈ ਗਾਹਕ ਆ ਗਿਆ ਦੁਕਾਨ ਤੇ ਉਹਨੇ ਕਿਹਾ ਜੀ ਹਾਂ ਬਈ ਫਲਾਂ ਤੇ ਨਾ ਪੁੱਛਣ ਨੇ ਕਿਹਾ ਜੀ ਨਾ ਸ਼ਫਕਤ ਆ ਤੇ ਉਹਨਾਂ ਖਿੱਚੀ ਜਾ ਰਿਹਾ ਹੈ ਨਹੀਂ ਸੌਦਾ। ਮੈਂ ਕਿਹਾ ਮੈਂ ਕੀ ਕਿਹਾ? ਨਹੀਂ ਬਾਰਲ ਨਹੀਂ ਹੈਗਾ, ਚੱਲ ਬੇੜਾ ਨਾ ਖਾ ਲਈ। ਉਹਦੇ ਚ ਜੋ ਹੀ ਕਰੈਕਟਰ ਫਸਿਆ। ਹੁਣ 3 ਦਿਨ ਬਾਅਦ ਵੀ ਕਿਸੇ ਨੇ ਕਿਹਾ ਨਾ ਭਾਜੀ ਅਸਲਾਮ ਵਾਲੇਕੁਮ ਮੇਰਾ ਨਾਮ ਸ਼ਫਕਤ ਆ ਜੀ, ਮੈਨੂੰ ਫਲਾਂ ਬੰਦੇ ਨੇ ਭੇਜਿਆ। ਕੁਛ ਨਹੀਂ ਹੈਗਾ ਉਹਨੂੰ ਕਹਦੇ ਨਹੀਂ, ਜਿਹਨੂੰ ਤਾਂ ਦਿਮਾਗ 'ਚ 15 ਦਿਨ ਸ਼ਫਕਤ ਨਹੀਂ ਨਿਕਲਣਾ। ਫਸਿਆ ਵੀ ਇਹ ਵਿਲਨ ਵਾਲੀ ਗੱਲ ਆ, ਇੰਨਾ ਉਹ ਸਿਰ ਤੇ ਲੈ ਲੈਂਦਾ ਸੀ। ਸ਼ਫਕਤ ਬਾਅਦ ਐਂਡ ਦੇ ਵਿਲਨ ਨੂੰ ਜਦੋਂ ਕੁੱਟ ਪੈ ਰਹੀ ਆ, ਬੁਰੇ ਕੰਮ ਦਾ ਬੁਰਾ ਨਤੀਜਾ। ਅੱਛਾ ਕਈ ਬੰਦੇ ਇਦਾਂ ਦੇ ਹੁੰਦੇ ਨੇ, ਉਹਦੀ ਆਦਤ ਹੁੰਦੀ ਆ ਦੁਨੀਆ ਦਾ ਕੋਈ ਉਹਨਾਂ ਅੱਗੇ ਤੁਸੀਂ ਮੌਜੂ ਛੇੜ ਲਓ ਉਹ ਉਸ ਕੰਮ ਦੇ ਜਾਣੂ ਹੁੰਦੇ, ਯਾਨੀ ਉਹਨਾਂ ਨੂੰ ਪਤਾ ਹੁੰਦਾ ਦੁਨੀਆ 'ਚ ਕੋਈ ਕੰਮ ਉਹਨਾਂ ਦਾ ਕੋਈ ਨਾ ਕੋਈ ਤਲਕ ਹੁੰਦਾ। ਤੇ ਵਿਹਲੇ ਹੁੰਦੇ ਉਹ ਬੰਦੇ, ਹਰ ਸ਼ਹਿਰ 'ਚ ਹੁੰਦੇ ਆ, ਹਰ ਮਹੱਲੇ 'ਚ। ਮਤਲਬ ਤੂੰ ਖੁਦ ਬੈਠੇ ਕਹਿਣਾ ਕਿ ਯਾਰ ਮੋਟਰਸਾਈਕਲ ਦੀ ਚੈਨ ਨਹੀਂ ਠੀਕ ਹੋ ਰਹੀ, ਸੂਦੇ ਕੋ ਜਾ ਉਹ ਜਾ, ਉਹਦੇ ਕੋਲ ਬੜਾ ਅੱਛਾ ਕਾਰੀਗਰ ਦਸਤੀ। ਤੂੰ ਉਹ ਚੈਨ ਵਾਲਾ ਵੀ ਉਹਨੂੰ ਪਤਾ ਦਸਤੀ। ਉਹਨੇ ਕਹਿ ਦਿੱਤਾ ਵੀ ਯਾਰ ਹਸਪਤਾਲ 'ਚ ਬਹੁਤ ਇਲਾਜ। ਕਿਹੜੇ ਹਸਪਤਾਲ 'ਚ ਗਿਆ ਸੀ? ਸਿਵਲ 'ਚ ਲੈ ਕੇ ਜਾ, ਕਦੀਰ ਸਾਹਿਬ ਹੁੰਦੇ ਨੇ ਉੱਥੇ, ਜੈਜ਼ ਕਦੀਰ ਸਾਹਿਬ, ਦਿਲ ਦੇ ਡਾਕਟਰ ਬਹੁਤ ਅੱਛੇ ਨੇ। ਦਸਤੀ ਉਹਨੇ ਕਹਿ ਦਿੱਤਾ ਯਾਰ ਜਹਾਜ਼ ਦੀ ਸੀਟ ਨਹੀਂ ਮਿਲ ਰਹੀ। ਯਾਨੀ ਉਹਨੇ ਹਰ ਗੱਲ ਉਹਨੂੰ ਪਤਾ ਹੁੰਦੀ ਉਹ ਕਰੈਕਟਰ ਨੂੰ। ਇੱਦਾਂ ਦਾ ਕਰੈਕਟਰ ਮੇਰੇ ਨਾਲ ਜਾ ਰਿਹਾ ਗੱਡੀ ਦੇ ਵਿੱਚ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਐ ਨਾ ਦੁਕਾਨ ਆ ਗੱਡੀ ਦਾ ਮੈਂ ਕੋਈ ਕੰਮ ਕਰਾਉਣਾ ਤੇ ਇਹਦਾ 500 ਰੁਪਏ ਦੇਣਾ ਹੀ ਲੰਘਦਾ ਵੜਦਾ ਦੇ ਜੀ। ਉਹ ਤੂੰ ਇਹਦੇ ਕੋਲ ਕੰਮ ਕਰਾਉਣਾ? ਮੈਂ ਕਿਹਾ ਉਹ ਇਹ ਨਹੀਂ ਸਹੀ ਕੰਮ ਕਰਦਾ। ਮੈਂ ਕਿਹਾ ਤੂੰ ਕਦੀ ਕਰਾਇਆ? ਨਹੀਂ। ਮੈਂ ਕਿਹਾ ਤੂੰ ਇੱਥੇ ਕਦੀ ਗਿਆ? ਨਹੀਂ। ਮੈਂ ਕਿਹਾ ਤੈਨੂੰ ਕਿਹਦਾ ਪਤਾ? ਨਹੀਂ ਮੈਨੂੰ ਵੈਸੇ ਪਤਾ ਵਾ ਇਹਨੇ ਬੰਦਾ ਨਹੀਂ ਐਵੇਂ ਉਹਨੂੰ ਕੋਈ ਕੰਮ ਕਹਿ ਦੇ ਉਹਨਾਂ ਨੂੰ ਇਹਦੇ ਕੋਲ ਕਿਉਂ ਕੰਮ ਕਰਾਉਣਾ ਤੂੰ? ਉਹਨੇ ਫਿਰ ਅਗਲਾ ਵੀ ਦੱਸਣਾ ਵਾ ਇਹਦੇ ਨਾਲੋਂ ਤੂੰ ਉਹਦੇ ਨਾਲ ਦੇ ਕੋ ਕਰਾ ਲਾ, ਉਹਦੇ ਕੋਲ ਵੀ ਨਹੀਂ ਗਿਆ ਕਰ ਐਵੇਂ ਯਾਰ ਦਾ ਵਾ
ਸਾਡੇ ਨਾ ਅਨਵਰ ਮਹੱਲੇ ਦੇ ਤੇ ਉਹ 2-3 ਭਰਾ ਸਨ, ਉਹ ਤੇ ਲੜਦੇ ਵੀ ਇਦਾਂ ਸਨ। ਕੋਈ ਨਵੀਂ ਪੈਂਟ ਪਾ ਆਇਆ ਤੇ ਉਹਨੇ ਕਹਿਣਾ ਜਦ ਮੈਂ ਤੇ ਕਿਹਾ ਛੜੀ ਬੜਾ ਬਤ ਵੀ ਬੁੱਕਾ ਬਾਹਰ ਦੇ ਬੂਟ ਅੱਡਾ ਵੀ ਪੈਂਟ ਲਿਆ, ਅੱਡਾ ਵੀ ਸ਼ਰਟ ਲਿਆ ਦੀ, ਬੂਟ ਲਿਆ ਦੀ, ਪੈਂਟ ਲਿਆ ਦੀ, ਅੱਡਾ ਵੀ ਬੇਜਾ ਰੱਬ ਦਾ ਮੈਨੂੰ ਪਤਾ ਕਿੱਥੋਂ ਲਿਆ ਦੀ, ਡੱਡੇ ਚ ਲਿਆ ਦੀ ਬਕਵਾਸ ਨਾ ਕਰੇ ਹਾਂ ਹੈਗੇ ਉਹ ਤਾਂ ਸਾਰੇ ਕਰੈਕਟਰ ਹੀ ਇਹਦਾ ਤਾਂ ਗੁਲਾਮਾਬਾਦ ਦੀ ਬੋਲੀ ਹੈ ਨਾ, ਗੁਲਾਮਾਬਾਦ ਦੀ ਮਤਲਬ ਉਹਨਾਂ ਨੇ ਨਾ ਕਹਿਣਾ ਨਾ ਹੋਇਆ ਆ ਇਹ ਤਾਂ ਇੱਥੇ ਹੋਇਆ ਆ, ਆਹ ਕੰਮ ਹੋਇਆ ਆ, ਤੇ ਆ ਮੈਂ ਇੱਥੋਂ ਹੋ ਕੇ ਆਇਆ ਨਾ ਆਇਆ ਐਦਾਂ ਕਰਕੇ ਨਾ, ਮਤਲਬ ਉਹਨਾਂ ਨੇ ਈਕੋ ਜੀ ਪਾਉਣੀ। ਆਇਆ ਤੇ ਮੇਰੇ ਇੱਕ ਦੋਸਤ ਦੀ ਅੰਮੀ ਨਾ ਉਹਦੇ ਪੈਰ ਤੇ ਨੇ ਤੇ ਵਾਈ ਬਾਦੀ ਹੋਈ, ਤੇ ਉਹ ਹੁਣ ਕਹਿੰਦੇ ਬਾਇਆ, ਉਹਦੀ ਵਜ੍ਹਾ ਤੋਂ ਨਾ ਇੱਕ ਉਹ ਨਿਕਲ ਉਹਦੀ ਕੋਈ ਚੀਜ਼ ਵਾਈ ਬਾਦੀ ਹੋਈ। ਹੁਣ ਮੈਂ ਪੁੱਛਿਆ, ਮੈਂ ਕਿਹਾ ਖਾਲਾ ਜੀ ਕੀ ਹੋਈ, ਕੀ ਹੋਇਆ ਤੇ ਕਹਿੰਦੀ ਕੁਛ ਨਹੀਂ, ਬੋਇਆ ਹੋਇਆ ਯਾਨੀ ਉਹਨੇ ਕਿਹਾ ਵੀ ਵਾਈ ਬਾਦੀ ਬਾਇਆ ਹੋਇਆ, ਉਹ ਬੋਇਆ ਜਾਂ ਜੋ ਵੀ ਕਹਿੰਦੇ, ਤੇ ਓਏ ਚਾ ਕਈਆਂ ਨੇ ਖਵਾਉਣਾ ਕੁਛ ਨਹੀਂ, ਪ੍ਰਾਹੁਣੇ ਆ ਗਏ ਨੇ ਖਵਾਉਣਾ ਕੁਛ ਨਹੀਂ, ਮਤਲਬ ਖਵਾਉਣਾ ਵਾ ਲੇਕਿਨ ਆਪੇ ਕਹਿ ਕੇ ਆਪੇ ਨਥੀ ਕਿੱਦਾਂ ਕਰਾਈ ਜਾਣਾ ਪ੍ਰਾਹੁਣੇ ਨੂੰ। ਪ੍ਰਾਹੁਣਾ ਆ ਗਿਆ, ਉਹ ਬਿਸਮਿਲ੍ਲਾ ਆਜੋ ਆਹੋ ਅੱਜ ਤੇ ਜਨਾਬ ਰੌਣਕਾਂ ਲੱਗ ਗਈਆਂ, ਹੁਣ ਬਹਿ ਗਏ ਨੇ। ਤੇ ਉਹਨੇ ਕਹਿਣਾ ਅੱਛਾ, ਹੁਣ ਕਈਆਂ ਨੇ ਸਿੱਧਾ ਕਹਿਣਾ ਨਾ ਕਿ ਵੀ ਇੱਕ ਤੂੰ ਆਰਾਮ ਨਾਲ ਕਹਿ ਦੇ ਕਿ ਵੀ ਬੇਟਾ ਕੋਲਡ ਡਰਿੰਕ ਲੈ ਕੇ ਆਓ, ਪੈਪਸੀ ਲੈ ਕੇ ਆਓ, ਕੋਕ ਲੈ ਕੇ ਆਓ ਜਾਂ ਪਾਣੀ ਬਰਚ ਲੈ, ਨਹੀਂ ਕਈਆਂ ਦਾ ਕੀ ਸਟਾਈਲ ਹੁੰਦਾ, ਇਹ ਬੈਠੇ ਨੇ ਹੋਰ ਜਨਾਬ ਕਾਸ਼ਿਫ ਆਹੋ ਨਹੀਂ ਲੈ ਕੇ ਆ ਕੁਛ, ਤੇ ਉਹਨੇ ਫਿਰ ਬੋਤਲ ਲੈ ਆਉਣੀ, ਤੂੰ ਉਹਦਾ ਕਹਿੰਦੇ ਕਾਸ਼ਿਫ ਪਾਣੀ ਪਿਲਾਓ ਮੇਰੇ ਕੋਲ, ਕਾਸ਼ਿਫ ਅੰਦਰ ਵੀ ਪੁੱਛ ਕੀ ਹੈ, ਤੇ ਉਹ ਕਾਸ਼ਿਫ ਨੇ ਆਣਾ, ਉਹਨੇ ਕਹਿਣਾ ਅੰਕਲ ਜੀ ਚਾय ਪੀਏਂਗੇ ਪਾਣੀ, ਯਾਰ ਕੀ ਖਾਣਾ ਪੀਣਾ, ਉਹਨੇ ਕਹਿਣਾ ਜੀ ਚਾय ਬਣਾਓ ਚਾय ਹੈ, ਉਹਨੂੰ ਕੰਨ 'ਚ ਦੱਸ ਰਿਹਾ ਤੇ ਲੈ ਆ ਨਾ ਦੁਬਾਰਾ ਲੈ ਦੁੱਧ, ਬਸ ਪ੍ਰਾਹੁਣੇ ਸਾਹਮਣੇ ਗੇਮ ਹੋ ਰਹੀ। ਤੇ ਉਹਨੇ ਅੱਛਾ ਇੱਕ ਮਿੰਟ ਠਹਿਰ ਜਾ ਯਾਰ, ਉਹ ਪਤਾ ਕਰ ਸਮੋਸੇ ਵਾਲੀ ਦੁਕਾਨ ਖੁੱਲੀ ਹੋਏਗੀ, ਤੈਨੂੰ ਸਮੋਸੇ ਖਵਾਉਣਾ ਮੈਂ ਬਈ, ਅਖੀਰ ਪਤਾ ਕਰ ਖੁੱਲੀ, ਉਹਨੇ ਕਿਹਾ ਬੂਜੀ 4:30-5 ਵਜੇ ਪਤਾ ਤੇ ਕਰ, ਇੱਕ ਮਿੰਟ ਠਹਿਰ ਜਾ, ਓਏ ਜੂਰੇ ਤੇਰੇ ਨਾਲ ਸਮੋਸੇ ਵਾਲੀ ਦੁਕਾਨ ਖੁੱਲੀ ਹੈ, ਓਏ ਓਕੇ ਭਾਈ ਨੂੰ ਸਮੋਸੇ ਤੁਹਾਨੂੰ ਖਵਾਉਣੇ ਸੀ, ਓਏ 200 ਦਾ ਬਣਵਾ ਕੇ ਲਿਆ, ਬੈਠਾ ਪ੍ਰਾਹੁਣਾ ਪੌਣਾ ਘੰਟਾ ਹੋ ਗਿਆ 200 ਦਾ ਬਣਾ, ਤੇ ਉਹਨੇ ਫਿਰ ਕੰਨ 'ਚ ਕੋਈ ਗੱਲ ਗਿਆ, ਬਾਈ ਤੁਹਾਨੂੰ ਪਹਿਲੇ ਚਾਹ ਦਾ ਵੀ ਦੁੱਧ ਦਾ ਤੇ ਦੁੱਧ ਲੈ ਆ ਪੁੱਤਰ, ਕੀ ਮਸਲਾ ਵਾ ਲੈ, ਤੇ ਪ੍ਰਾਹੁਣੇ ਦੇ ਸਾਹਮਣੇ ਸਾਰੀ ਆਈਟਮ ਹੋ ਰਹੀ। ਸਾਡੇ ਬਜ਼ੁਰਗ ਸੀ ਇੱਕ, ਤੇ ਉਹਨਾਂ ਨੇ ਨਾ ਘਰ ਆ ਜਾਣਾ ਪ੍ਰਾਹੁਣਾ, ਤੇ ਉਹਦੇ 4-5 ਪੁੱਤਰ ਨੇ, ਤੇ ਪ੍ਰਾਹੁਣਾ ਬੈਠਾ ਵਾ ਨਾ, ਤੇ ਉਹਨੇ ਆ ਕੇ ਕਹਿਣਾ ਹੋਰ ਕਿੱਦਾਂ ਪੁੱਤ ਠੀਕ ਆ, ਹਾਂਜੀ ਸ਼ੁਕਰ ਅੱਲਾ ਦਾ, ਹਾਂ ਕਿੱਧਰ ਆ ਸਾਹਿਬ, ਕਿੱਥੇ ਆ ਸਾਹਿਬ, ਆਇਆ ਨਾ ਕਹਾ ਬਾਜੀ ਕੁਛ ਪਾਣੀ ਸ਼ਾਣੀ ਨਹੀਂ ਪੁੱਛਿਆ ਪ੍ਰਾਹੁਣਿਆਂ ਨੂੰ, ਪਤੀ ਕਿੱਦਾਂ ਖਾਂਦੇ ਬਰਗਰ ਬਾਹਰੋਂ ਖਾਣ ਵਾਲੇ ਦੋ ਪੀਜ਼ੇ ਖਾਂਦੇ ਨਾ, ਸਾਡੇ ਕੋਲ ਕੀ ਖਾਣਾ ਤੇ ਨਤੀ ਕਰਵਾ। ਅੱਛਾ ਹੁਣ ਕਈ ਚਾਹ ਲੈ ਆਏ ਨੇ ਕੱਲੀ, ਅੱਧੇ ਘੰਟੇ ਦੀ ਬਾਅਦ ਨਾ ਜੱਦੋ ਜਹਿਦ ਤੋਂ ਬਾਅਦ ਮਟਨ ਵੀ ਉਹਨਾਂ ਨੂੰ ਗੁਣਾਤਾ, ਗੋਸ਼ਤ ਪਿਆ ਫਰਿੱਜ ਦੇਖ ਤਾਰੋ ਨੇ, ਤੇ ਗੋਸ਼ਤ ਫਰਿੱਜ ਜਦੋਂ ਪਾਇਆ ਨਾ ਉਹ ਗੋਸ਼ਤ ਬਹੁਤ ਦੇਰ ਲੱਗ ਜਾਣਾ ਸੀ ਨਿਕਲਣਾ। ਅੱਛਾ ਚੱਲ ਆ ਫਿਰ ਪੱਕਾ ਕੀ ਫਲਾਣ, ਤੇ ਚਾਹ ਤੇ ਲਿਆਣਾ ਬਾਕੀ ਕਰਦੇ ਬਾਅਦ ਚ। ਹੁਣ ਚਾਹ ਲੈ ਗਿਆ ਤੇ ਬੇਟਾ ਨਾਲ ਕੋਈ ਬਿਸਕੁਟ ਵੀ ਲਿਆਉਣੇ ਸੀ, ਕਹਿੰਦਾ ਪਾਪਾ ਜੀ ਹੱਥ ਹੁੰਦੀ, ਉਹ ਨਹੀਂ ਅੰਕਲ ਜੀ ਕੋਈ ਗੱਲ ਨਹੀਂ ਰਹਿਣ ਦਿਓ, ਬਿਸਕੁਟ ਦੀ ਕਿਹੜੀ ਗੱਲ ਹੈ, ਕੋਈ ਗੱਲ ਨਹੀਂ ਯਾਰ ਪੁੱਤਰ ਫਿਰ ਵੀ ਐਡ ਪੋਤਾ ਨਾਲ ਗੁੱਸੇ ਨਾਲ ਵੇਖਿਆ ਕਿ ਚਲੋ ਠੀਕ ਜਾਓ, ਕੱਲੀ ਚਾਹ। ਅੱਛਾ ਕਈ ਤੜਫਾ ਹੀ ਪੈ ਜਾਂਦਾ ਉਹਨਾਂ ਨੂੰ, ਮਤਲਬ ਪਤਾ ਉਹ ਬੋਤਲ ਵੇਖਦੇ ਤੜਫਾ ਪੈ ਜਾਂਦਾ, ਮਤਲਬ ਉਹ ਹਰ ਅੱਛਾ ਬੋਤਲ ਪੀ ਰਿਹਾ ਨਾ, ਮਤਲਬ ਇੱਕ ਬੰਦਾ ਪੀ ਰਿਹਾ ਨਾਲ ਦੋਸਤ ਖੜਾ ਉਧਰ ਕਾ, ਓ ਹੋ ਉਹਨਾਂ ਨੇ ਬੋਤਲ ਰੱਖੀ, ਬਿਸਮਿਲ ਬੋਤਲ ਦਿਓ, ਕਿਹੜੀ ਵਾਲੇ ਸਲਾਮ ਹੀ ਨਹੀਂ ਲਈ, ਨਹੀਂ ਕਿਹੜੀ 7 ਅਪ ਦੱਸੋ ਭੈਣ ਜਲਦੀ ਦੱਸੋ, ਨਹੀਂ ਬੋਤਲ ਬਾਅਦ ਬਾਕੀ ਗੱਲਾਂ ਬਾਅਦ ਚ। ਉਹਨੇ ਕਹਿੰਦਾ ਸਰ ਹੁਣੇ ਚਾਹ ਪੀ ਕੇ ਆਏ ਆ ਯਾਰ, ਅੱਛਾ ਕਿੱਧਰ ਫਿਰ ਰਿਹਾ, ਤੇ ਉਹ ਹੁਣ ਜਾਈ ਬਾਤ ਚਾਹ ਦੇ ਉੱਤੋਂ ਤੇ ਨਹੀਂ ਬੋਤਲ ਪੀਣੀ ਯਾਰ ਵਾਹ, ਲੇਕਿਨ ਇਹ ਬੜੀ ਕਮਾਲ ਗੱਲ ਹੋਈ, ਵੇਖਦੇ ਤਲਫਾ ਪੈ ਜਾਣਾ ਨੂੰ, ਓ ਹੋ ਨਹੀਂ ਬੋਤਲ ਆ ਜਾ ਮੈਂ ਤੈਨੂੰ ਡੀਕਣਾ, ਤਾਂ ਕਿੱਥੇ ਸੀ ਯਾਰ, ਬੋਤਲ ਦੱਸ ਕਿਹੜੀ ਪੀਣੀ ਹੈ, ਉਹ ਜਨਾਬ ਬੋਤਲ ਕਿਹੜੀ ਪੀਣੀ, ਬਸ ਤਲਫਾ ਪੈ ਜਾਂਦਾ ਲਾਉਂਦੇ ਤੋਬਾ। ਐਸੇ ਬੜੇ ਸਾਡੇ ਮੁਲਕ 'ਚ ਬੜੇ ਡਰਾਮੇ ਹੁੰਦੇ ਨੇ ਉਸਤਾਦ ਜੀ ਤੋਂ, ਪਰ ਜਿਹੜਾ ਵੱਜ ਕੇ ਡਿੱਗਦੇ ਨੇ ਗਲੀ 'ਚ, ਅਕਸਰ ਤੁਸੀਂ ਗੱਲ ਦੱਸਦੇ ਹੁੰਦੇ ਸੀ ਵੀ ਸਾਈਕਲ 'ਚ ਵੱਜਿਆ ਨਾ ਇੱਕ ਦੂਸਰੇ 'ਚ, ਤੇ ਉਹਨੇ ਕਹਿਣਾ
ਕੀ ਹੋ ਗਿਆ ਜਿਹੜੀ ਤੁਸੀਂ ਪਤਾ ਨਹੀਂ ਕਿਹੜੀ ਗੱਲ ਨਹੀਂ 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 ਉਹ ਮੈਂ ਦੱਸਦਾ ਹੁੰਦਾ ਕਿ 92 ਆਏ ਨੇ ਹਾਂ ਤਾਂ ਤੂੰ ਠੀਕ ਜਾ ਰਿਹਾ, ਸਾਡੇ ਮੁਲਕ ਦਾ ਹਿਸਾਬ ਹੈ ਕਿ ਤੂੰ ਬਿਲਕੁਲ ਠੀਕ ਜਾ ਰਿਹਾ। ਅੱਗੋਂ 92 ਨਿਕਲ ਕੇ ਤੇਰੇ 'ਚ ਵੱਜਾ ਕਰੈਕਟਰ, ਤੇ 92 ਨਿਕਲ ਕੇ ਤੇਰੇ 'ਚ ਵੱਜ ਕੇ ਤੇ ਤੇਰਾ ਵੇਖ ਕਹਿ ਰਿਹਾ ਤੇ ਜਿਹੜਾ ਅਗਲਾ ਉਹ ਕਹਿ ਰਿਹਾ ਕੀ, ਤੇ ਹੁਣ ਉਹਨੇ ਲੜਨਾ ਵੀ ਨਹੀਂ, ਤੇ ਉਹ ਹੁਣ ਇੱਧਰ ਨੂੰ ਕੱਢ ਰਿਹਾ। ਠੀਕ ਆ ਭਾਈ, ਨਹੀਂ ਕੀ ਠੀਕ ਆ, ਨਹੀਂ ਠੀਕ ਆ ਕੀ, ਜਾ ਯਾਰ ਬਚ ਗਿਆ। ਮਤਲਬ ਕਸੂਰ ਆਪਣਾ ਵਾ, ਲੇਕਿਨ ਨਹੀਂ ਅਗਲੇ ਦੇ ਸਿਰ ਹੋਣੇ ਐਕਸਪ੍ਰੈਸ਼ਨ ਇਸ ਕਿਸਮ ਦੇ ਦੇਣੇ। ਯਾਰ ਮੈਂ ਲਾਹੌਰ ਆਪਣੇ ਰੋਡ ਤੇ ਜਾਂਦੇ ਇੰਜ ਕਰਕੇ ਨਾ, ਤੇ ਅੱਗੋਂ ਸਾਈਕਲ ਤੇ ਉਹ ਕਰੈਕਟਰ ਆ ਰਿਹਾ, ਮੈਂ ਸੋਚ ਵੀ ਨਹੀਂ ਸਕਦਾ ਵੀ ਮੇਰੇ ਮਤਲਬ ਜ਼ਿਹਨ 'ਚ ਵੀ ਨਹੀਂ ਕਿ ਇੱਧਰੋਂ ਕੋਈ ਯਾਦ ਨਾ ਹੋਏਗਾ, ਡਬਲ ਰੋਡ ਆ ਸਾਰੇ ਉਧਰੋਂ, ਤੇ ਮੈਂ ਮੋਟਰਸਾਈਕਲ ਨੂੰ ਬ੍ਰੇਕ ਮਾਰਦਾ ਮਾਰਦਾ ਸਲਿੱਪ ਹੋਈ, ਤੇ ਮੈਂ ਜਦੋਂ ਡਿੱਗਾ ਨਾ ਤੇ ਮੇਰਾ ਅੱਬਾ ਪੂਛ ਛਿੱਲੀ ਗਈ ਹੈ, ਤੇ ਅੱਗੋਂ ਮੈਨੂੰ ਕਹਿ ਰਿਹਾ ਉਹ ਤਾਂ ਧਿਆਨ ਨਾਲ ਚਲਾਈ ਦੀ ਹੁੰਦੀ ਹੈ। ਮੈਂ ਕਿਹਾ ਯਾਰ ਤੂੰ ਕਿੱਧਰੋਂ ਆ ਰਿਹਾ ਵਾ, ਕਹਿੰਦਾ ਮੈਂ ਆ ਰਿਹਾ ਲੇਕਿਨ ਤੂੰ ਤੇ ਐਸਤਾ ਆ। ਮੈਂ ਕਿਹਾ ਚਾਚਾ ਮੈਂ ਐਸਤਾ ਆਵਾਂ ਤੇਜ਼ ਆਵਾਂ, ਮੈਂ ਆਪਣੀ ਸਾਈਡ ਤੇ ਆ ਯਾਰ, ਸਾਈਡ ਤੇ ਆ ਤੂੰ ਦੇਖ ਹੀ ਲੈਂਦਾ, ਯਾਨੀ ਉਹ ਉੱਤੋਂ ਮੇਰੇ ਪੈ ਰਿਹਾ, ਤੇ ਮੈਂ ਉਹਦੇ 'ਚ ਵੱਜਾ ਵੀ ਨਹੀਂ, ਮੈਂ ਪਹਿਲੇ ਹੀ ਬ੍ਰੇਕ ਮਾਰ ਕੇ ਥੱਲੇ ਡਿੱਗ ਪਿਆ ਉਹਦੇ ਡਰ ਤੋਂ ਹੀ। ਰਸਤੇ 'ਚ ਮਿਲੇ ਨੇ ਕਰੈਕਟਰ ਨੂੰ ਤੇ ਉਹਨੇ ਬਹਿਣਾ ਨਹੀਂ, ਤੇ ਉਹਨਾਂ ਨੇ ਐਡੀ ਵੱਡੀ ਰਿਸੈਪਸ਼ਨ ਦੇ ਦਿੱਤੀ ਆ। ਓ ਹੋ ਓਏ ਅੱਜ ਫਸਿਆ ਹੀ, ਕਿਉਂ ਕਹਿ ਰਿਹਾ ਉਸਤਾਦ ਜੀ ਮੈਂ ਸਿਰਫ ਨਾ ਬਹੁਤ ਜ਼ਰੂਰੀ ਜਾ ਰਿਹਾ ਵਾਂ, ਮੈਂ ਨਾ 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 ਅੱਜ ਨਹੀਂ ਮੈਂ ਜਾਣ ਦੇਣਾ, ਤੂੰ ਹਰ ਵਾਰੀ ਦਾ ਚਾਚਾ ਜੀ ਤੁਹਾਡੀ ਖੁਦਾ ਦੀ ਕਸਮ, ਮੈਂ ਸ਼ਾਦੀ ਤੇ ਜਾ ਰਿਹਾ, ਇਹ ਘਰ ਦੇ ਨਾਲ ਉਧਰ ਜਾ ਰਿਹਾ ਯਾਰ, ਇਹ ਵੇਖ ਲੈ ਫਿਰ ਤੂੰ ਹਰ ਵਾਰੀ ਇਦਾਂ ਹੀ ਕਰਦਾ। ਉਹਨੇ ਕਿਹਾ ਮੈਂ ਉਧਾਰ ਰਿਹਾ, ਵੇਖ ਲਾ ਫਿਰ ਹੁਣ ਇਹ ਟਾਈਮ ਕੱਢ ਕੇ ਆਉਣਾ ਤੂੰ ਪੂਰਾ। ਉਹਨੇ ਕਿਹਾ ਜੀ ਠੀਕ ਹੈ ਜੀ, ਤੇ ਠੀਕ ਅੱਧੇ ਮਿੰਟ ਬਾਅਦ ਇਹ ਸੂਰਤ ਹਾਲ ਹੁੰਦੀ, ਤੇ ਪਹਿਲਾਂ ਪੰਚ ਲੈਣ ਕੀ ਓ ਹੋ ਵੀ ਉੱਥੋਂ ਲੱਗ ਰਿਹਾ ਹੁੰਦਾ ਕਿ ਇਹਨੇ ਰਾਤ ਰੱਖਣਾ ਇਹਨੂੰ, ਤੇ ਠੀਕ 10 ਮਿੰਟ ਬਾਅਦ ਇਹ ਗੱਲ ਹੁੰਦੀ, ਠੀਕ ਆ ਫਿਰ ਵੇਲਾ ਹੁਣ ਅੱਗੇ ਤੋਂ ਟਾਈਮ ਕੱਢ ਕੇ ਆਉਣਾ ਹੀ, ਜਿਹਨੇ ਕਿਤਾ ਮੈਂ ਚੇਂਜ ਪੈਂਦਾ ਯਾਰ। ਅਸੀਂ 5-6 ਜਾਣੇ ਤੇ ਅਸੀਂ ਲਾਹੌਰ ਖੜੇ ਇੱਕ ਜਗ੍ਹਾ ਤੇ, ਛੋਟੇ ਛੋਟੇ ਅਸੀਂ ਹੁੰਦੇ ਤੇ ਉਦੋਂ ਜਦੋਂ ਡਰ ਕੇ ਨਹੀਂ ਬੰਦਾ ਲਾਹੌਰ ਹੁੰਦਾ ਯਾਰ ਰਾਤ ਨੂੰ ਵਾਪਸ ਹੋਣਾ, ਤੇ ਅਸੀਂ ਯਾਦਗਾਰ ਦੇ ਕੋਲ ਖੜੇ ਨਾ ਵਾਪਸੀ ਵਾਸਤੇ ਬੱਸ ਲੈਣ 3-4 ਯਾਰ, ਤੇ ਇੱਧਰ 6.5 ਫੁੱਟ ਕੱਦ ਬੰਦੇ ਦਾ ਤੇ ਮੋਛੋ ਦੀ ਆਹ, ਤੇ ਦੂਰੋਂ ਅਸੀਂ ਨਿੱਕੇ ਨਿੱਕੇ ਸੀ, ਯਾਨੀ 15 16 17 18 ਸਾਲ ਉਮਰ, ਤੇ ਅਸੀਂ ਕਿਹਾ ਕਿ ਜਾਂ ਤੇ ਇਹ ਬੱਚੇ ਚੁੱਕਣ ਵਾਲਾ ਭਾਈ ਹੈ ਜਾਂ ਕੋਈ ਰੌਲਾ ਵਾ ਬਦਮਾਸ਼ ਟੈਪ ਆ, ਤੇ ਉਹ ਸਾਡੇ ਵੱਲ ਲੈਣ ਜਾ ਰਿਹਾ, ਦੇਖ ਵੀ ਸਾਡੇ ਵਾਲੇ, ਤੇ ਅਸੀਂ ਡਰ ਗਏ ਹਾਂ। ਆਹ ਉਹਦਾ ਮੂੰਹ ਤੇ ਆਹ ਮੁੱਛਾਂ ਤੇ ਹੈ ਬਦ ਟੈਪ ਦਹਿਸ਼ਤ, ਤੇ ਅਸੀਂ ਜਦੋਂ ਕੋਲ ਆਏ ਨਾ ਤੇ ਅਸੀਂ ਮਰਨ ਵਾਲੇ, ਤੇ ਆ ਕਹਿੰਦਾ ਰਕਸ਼ਾ ਚਾਹੀਦਾ। ਰਕਸ਼ਾ ਚਾਹੀਦਾ ਉਹ ਵੀ ਇਹ ਤੇ ਕਿੱਡੀ ਹੈ ਅੰਦਰ ਲੱਖ ਲਾਹਨਤ ਤੇਰੀ ਜ਼ਿੰਦਗੀ। ਵੱਡੀ ਗੱਲ ਅੱਲਾ ਦੀ ਕਸਮ ਯਾਰ, ਕੱਲ ਪਰਸੋਂ ਆਪਾਂ ਜਿੱਥੇ ਸ਼ੋਅ ਕਰ ਰਹੇ ਉੱਥੇ ਨਹੀਂ ਸੀ ਕਰੈਕਟਰ ਇੱਕ, ਜਦੋਂ ਆਪਾਂ ਯਾਰ ਅਮਾਨਾ ਸ਼ੋਅ ਨਹੀਂ ਕੀਤਾ, ਅਮਾਨਾ ਮਾਲ ਦੇ ਬਾਹਰ ਨਹੀਂ ਸੀ ਕਰੈਕਟਰ, ਜਿਹਨੇ ਐਂਡ ਤੇ ਸੈਲਫੀ ਵੀ ਲਈ ਸੀ, ਉਹ ਮੁੱਛਾਂ ਦਾ ਪਹਿਲੇ ਮੈਂ ਕਿਹਾ ਚੇਜ਼ਾ ਕਰ ਰਿਹਾ, ਉਹਦੀ ਆਵਾਜ਼ ਹੀ ਇੰਜੀ, ਉਹ ਅੱਜ ਭਾਜੀ ਕਿੱਥੋਂ ਆਏ, ਆਹੋ ਵਾਲਾ ਜਾ ਗੱਡੀ ਆ ਗਈ ਕਿ ਨਹੀਂ ਆਉਂਦੀ ਆਉਣੀ ਤੋਂ ਫਿਰ ਠਹਿਰੋ, ਮੁੰਡਾ ਭੇਜਿਆ ਹੈ ਗੱਡੀ ਆਉਂਦੀ ਪਈ, ਮੈਂ ਕਿਹਾ ਤੇ ਤੂੰ ਇੱਥੇ ਕੀ ਕਰਨ ਡਿਆ, ਮੈਂ ਇੱਥੇ ਨੌਕਰੀ ਹੁੰਦਾ। ਲੋ ਜੀ ਨਾਜ਼ਰੀਨ, ਐਸੀ ਐਵੇਂ ਸ਼ੁਗਲ ਮਿਲਾ ਵੀ ਗੱਲਾਂ ਬਾਤਾਂ ਸੀ, ਆਪਣਾ ਖਿਆਲ ਰੱਖਿਆ ਕਰੋ, ਬਹੁਤ ਬਹੁਤ ਹੱਸਦੇ ਵਸਦੇ ਰਿਹਾ ਕਰੋ, ਸ਼ੁਗਲ ਮੇਲਾ ਬਸ ਦੇਖੀ ਜਾਇਆ ਕਰੋ ਸਾਡੇ ਨਾਲ ਰਲ ਕੇ, ਚੰਗਾ ਲੱਗੇ ਠੀਕ ਆ, ਨਾ ਵੀ ਚੰਗਾ ਲੱਗੇ ਤਾਂ ਕੋਈ ਰੌਲਾ ਨਹੀਂ, ਕਿਸ ਟਾਈਮ ਬੰਦਾ ਫਿੱਕਿਆਂ 'ਚ ਵੀ ਬਹਿ ਜਾਂਦਾ, ਸਮਝ ਲੱਗਦਾ। ਹਾਂ ਸੱਚ, ਇਸ ਤੋਂ ਪਹਿਲੀ ਵੀਡੀਓ ਜਿਹੜੀ ਅਸੀਂ ਕੀਤੀ ਯਾਰ, ਉਹ ਜਿਹੜੀ ਉਹ ਰੋਟੀ ਵਾਲੀ, ਉਹ ਸਾਰੇ ਹੀ ਮਤਲਬ ਕਿ ਟੀਚਰ ਬਣ ਜਾਂਦੇ ਨੇ ਫੌਰਨ ਲੋਕੀ, ਰਿਜ਼ਕ ਕੀ ਬੇਹੁਰਮਤੀ ਨਹੀਂ ਕਰਨੀ ਚਾਹੀਏ, ਉਹ ਭਾਵੇਂ ਰਿਜ਼ਕ ਦੀ ਬੇਹੁਰਮਤੀ ਨਹੀਂ ਕੀਤੀ। ਵੀਡੀਓ ਦੇਖੋ, ਸਭ ਤੋਂ ਪਹਿਲੀ ਬੁਰਕੀ ਉਹਦੇ 'ਚੋਂ ਮੈਂ ਲਾਈ ਆ, ਉਸ ਤੋਂ ਬਾਅਦ ਇੱਥੇ ਬਿੱਲੀ ਜਿਹੜੀ ਅਸੀਂ ਦੁੱਧ 'ਚ ਪਾ ਕੇ ਉਹਨੂੰ ਰੋਟੀ ਦਿੱਤੀ ਹੈ, ਤੇ ਕੁਛ ਥੋੜੀ ਅਸੀਂ ਜਿਹੜੀ ਸਾਈਡਾਂ ਤੋਂ ਅਸੀਂ ਖਾਧੀ ਇਹਨਾਂ ਨੂੰ ਖਵਾਈ ਹੈ, ਤੇ ਕੁਛ ਜਿਹੜੀ ਸੀ ਨਾ ਉਹ ਬਿੱਲੀ ਨੂੰ ਪਾਈ, ਅਸੀਂ ਦੁੱਧ 'ਚ ਭੇ ਕੇ ਬਿੱਲੀ ਨੂੰ ਪਾਈ ਹੈ। ਭਾਵੇਂ ਤੁਸੀਂ ਮਤਲਬ ਤੁਸੀਂ ਇਹ ਕਿਉਂ ਸੋਚਦੇ ਆ ਕਿ ਇਹ ਮਤਲਬ ਇਦਾਂ ਦੇ ਇਹਨਾਂ ਨੇ ਇਦਾਂ ਨਹੀਂ ਕੀਤਾ ਹੋਣਾ, ਜਾਂ ਇਸ ਤੋਂ ਬਾਅਦ ਇਹਨਾਂ ਨੇ ਰੋਟੀ ਦੀ ਬੇਹੁਰਮਤੀ ਕੀਤੀ ਹੋਣੀ ਹੈ, ਔਰ ਸੋਚ ਕੇ ਤੇ ਤੁਸੀਂ ਕਮੈਂਟਸ ਵੀ ਸ਼ੁਰੂ ਕਰ ਦਿੰਦੇ ਜੇ ਕਰਨੇ ਕਿ ਇਹ ਗਲਤ ਬਾਤ ਆਪਨੇ ਕੀ ਹੈ। ਤੁਸੀਂ ਮਤਲਬ ਕਮ ਸੇ ਕਮ ਬੰਦਾ ਇੰਨਾ ਪੁੱਛ ਲਵੇ ਕਿ ਭਾਈ ਨਾ ਇਹ ਰੋਟੀ ਤੁਸੀਂ ਬਾਅਦ 'ਚ ਕਿਸੇ ਨੂੰ ਕੋਈ ਸਵਾਲ ਹੀ ਬੰਦਾ ਕਰ ਲੈਂਦਾ, ਜਾਂ ਇਹ ਹੀ ਜ਼ੇਨ 'ਚ ਰਾ ਲੈਂਦਾ ਕਿ ਯਾਰ ਨਹੀਂ ਉਹ ਬੰਦਾ ਇੰਨਾ ਕਿਤੇ ਅਕਲ ਆਲਾ ਹੈਗਾ ਕਿ ਉਹ ਨਹੀਂ ਰੋਟੀ ਦੀ ਬੇਹੁਰਮਤੀ ਕਰਦਾ। ਤੁਸੀਂ ਗੌਰ ਕਰਨਾ, ਸਭ ਤੋਂ ਪਹਿਲੀ ਬੁਰਕੀ ਮੈਂ ਉਹਦੇ 'ਚੋਂ ਲਈ ਹੈ, ਤੇ ਬਾਕੀ ਵੀ ਉਹ ਬਿੱਲੀ ਨੇ ਖਾਧੀ ਹੈ, ਜਾਂ ਅਸੀਂ ਜਿਹੜੀ ਠੀਕ ਸੀ
ਉਹ ਅਸੀਂ ਖਾਧੀ ਹੈ। ਬੇਹੁਰਮਤੀ ਨਹੀਂ ਭੈਣ ਕੀਤੀ। ਬਾਕੀ ਗੱਲ ਆ ਕਿ ਆ ਤੁਹਾਡੇ ਆਪਣੇ ਘਰਾਂ ਦੇ ਵਿੱਚ ਜਦੋਂ ਵੀ ਸਾਡੀ ਕੋਈ ਧੀ ਭੈਣ ਬੱਚੀ ਰੋਟੀ ਪਕਾਉਣੀ ਸਿੱਖਦੀ ਆ ਤੇ ਉਹਦੀ ਪਹਿਲੀ ਰੋਟੀ ਸਾਰੇ ਨਹੀਂ ਖਾਂਦੇ, ਉਹ ਬੜੀਆਂ ਰੋਟੀਆਂ ਖਰਾਬ ਕਰਦੀ। ਬੇਹੁਰਮਤੀ ਦੀ ਗੱਲ ਨਹੀਂ ਹੁੰਦੀ, ਕਿਸ ਟਾਈਮ ਕੋਈ ਵਜ੍ਹਾ ਵੀ ਹੁੰਦੀ ਹੈ, ਲੇਕਿਨ ਅਸੀਂ ਬੇਹੁਰਮਤੀ ਨਹੀਂ ਕੀਤੀ। ਬੇਹੁਰਮਤੀ ਤੇ ਫਿਰ ਹੁਣ ਸਾਡੀ ਛੋਟੀ ਬੱਚੀ ਕੋ ਮੇਰੀ ਧੀ ਭੈਣ ਰੋਟੀ ਪਕਾਉਣੀ ਸਿੱਖਿਓ, ਪਤਾ ਨਹੀਂ 5 ਰੋਟੀਆਂ ਉਹਨੇ ਖਰਾਬ ਕਰਨੀਆਂ, ਸੂੜੇ ਟੁਕੜੇ 'ਚ ਜਾਂਦੀਆਂ ਨੇ। ਬੇਹੁਰਮਤੀ ਹੁੰਦੀ ਆ। ਤੁਸੀਂ ਕਦੀ ਗੌਰ ਕਰਨਾ, ਹੋਟਲ ਦੇ ਵਿੱਚ ਰੋਟੀ ਖਾਂਦੇ ਆ, ਕਦੀ ਉਹਦੇ ਟੁਕੜੇ ਤੁਸੀਂ ਛੱਡ ਦਿੰਦੇ ਆ, ਅਸੀਂ ਸਾਰੇ ਹਾਂਜੀ ਅਸੀਂ ਉਹਦੇ ਟੁਕੜੇ ਛੱਡ ਦਿੰਦੇ ਆ, ਸਾਲਣ ਅਸੀਂ ਛੱਡ ਦਿੰਦੇ ਆ, ਚਾਹ ਅਸੀਂ ਛੱਡ ਦਿੰਦੇ ਆ ਵਿੱਚ। ਅਕਸਰ ਰੋਟੀ ਦੀ ਕੁਝ ਲੋਕ ਨਾਨ ਖਾਂਦੇ ਨੇ, ਕੁਲਚਾ ਉਹਦੀਆਂ ਸਾਈਡਾਂ ਲਾ ਕੇ ਸਾਈਡ ਤੇ ਰੱਖੀ ਜਾਂਦੇ ਨੇ। ਤੇ ਸਰ ਬਹਰਹਾਲ ਠੀਕ ਹੈ, ਉਹ ਤੁਹਾਡੀ ਮਿਹਰਬਾਨੀ ਕਿ ਤੁਸੀਂ ਬੜਾ ਖਿਆਲ ਕਰਦੇ ਜੇ, ਸਾਨੂੰ ਦੱਸਦੇ ਜੇ। ਲੇਕਿਨ ਇੱਕ ਹੁੰਦੀ ਹੈ ਕੁਛ ਨਸੀਹਤ ਜਾਂ ਗੱਲ, ਉਹਦੇ 'ਚ ਨਾ ਉਹ ਤਨਕੀਦ ਨਹੀਂ ਨਜ਼ਰ ਆਉਂਦੀ, ਉਹਦੇ 'ਚ ਨਾ ਪਿਆਰ ਨਜ਼ਰ ਆਉਂਦਾ ਕਿ ਯਾਰ ਜਾਨੀ ਭਾਈ ਜਾਂ ਵੀਰੋ, ਜਾਂ ਤੁਸੀਂ ਇਹ ਮਤਲਬ ਰੋਟੀ ਪਕਾਈ ਆ ਤੇ ਇਹਨੂੰ ਤੁਸੀਂ ਸਿੱਟਿਆ ਤੇ ਨਹੀਂ, ਜਾਂ ਤੁਸੀਂ ਇਹਨੂੰ ਜ਼ਾਇਆ ਤੇ ਨਹੀਂ ਨਾ ਕੀਤਾ, ਤੇ ਇਹਨੂੰ ਕਿਸੇ ਨੂੰ ਦੇ ਦੇਣਾ। ਇੱਕ ਹੁੰਦੀ है ये बहुत गलत बात लगी है आपकी, बहुत, मैं इसलिए डिसलाइक कर रहा हूँ कि आपने रिज़्क की बेहुरमती की है, यानी सोच के करके साढ़े ते अप्लाई भी कर देना सारा कुछ, ਤੇ ਫਿਰ ਵੀ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਭੈਣ। ਆਪਣਾ ਬਹੁਤ ਨਾਜ਼ਰੀਨ ਖਿਆਲ ਰੱਖਣਾ, ਹੱਸਦੇ ਵਸਦੇ ਰਿਹਾ ਕਰੋ, ਸ਼ੁਗਲ ਮੇਲਾ ਕਰਿਆ ਕਰੋ ਬਸ। ਅੱਲਾ ਹਾਫਿਜ਼।